नाज़रीन ब्रेक ते जाने तो पहले असीं गल कर रहे सां मुल्क की जी सियासी सूरत और खास तौर पर पाकिस्तान पीपल्स पार्टी तो पाकिस्तान मुस्लिम लीग नून का जो इस वक्त एक इतिहाद है वफाक के गल कर रहे सां। शोर साहब को पूछने आ कि जी शोर साहब इस वक्त आसिफ अली जरदारी साहब भी खामोश ने, नवाज शरीफ साहब भी खामोश ने, ये जो सिस्टम की और जो इस वक्त एक रिफ्ट दी गल्लां आ रही ने और पीपल्स पार्टी तो PTI की गुरबत दी गल्लां आ रही ने, इस बिल्कुल ही खामोशी है। खामोशी की वजह है? क्या वो खामोश रह के ऑब्जर्व कर रहे हैं कि किस तरह का रद्द-ए-अमल देना चाहिए, या वो कह रहे हैं कि कोई मसला ही नहीं है, बस ठीक है चलन दो जो है? नहीं, मेरा ख्याल है जिहड़ा इहदे च असीं अगर मुख्तलिफ चीज़ों की अगर असीं डिवेलपमेंट्स नूं भी सामने रखने हैं, ਉਹਦੇ ਤੁਸੀਂ ਇੱਕ ਤਾਂ ਦੇਖੋ कि एक जजिस की तकर्री और कन्फर्मेशन का जी है सी वो समरी प्राइम मिनिस्टर साहब वालों गई है तो वो प्रेजिडेंट साहब ने साइन नहीं की, ठीक ना ਉਹਦੇ ਤੇ एतराज़ लाया ना ਉਹਨੂੰ कबूल किया। ਹੁਣ ਉਹ ਐਜ਼ ਰਿਜ਼ਲਟ ਕੀ ਹੋਇਆ ਕਿ ਉਹ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਚਲੀ ਗਈ ਕਿ ਉਹਦੇ ਤੇ ਕੋਈ ਫੈਸਲਾ ਲੈਣ ਵਾਸਤੇ। ਹੁਣ ਉਹਦੇ ਚ ਕੁਐਸਚਨ ਅਰਾਈਜ਼ ਹੈ ਹੋਏ ਕਿ ਵੀ ਕੋਰਟ ਦਾ ਕੁਐਸਚਨ ਸੀ ਹੈ ਕਿ ਵੀ ਜੱਜਿਸ ਦੇ ਜਿਹੜੇ ਰਿਮਾਰਕਸ ਹਨ ਕਿ ਕਿਆ ਅਸੀਂ ਇਸ ਬੁਨਿਆਦ ਉੱਤੇ ਅਸੀਂ ਇੱਕ ਕਨਸਟੀਟਿਊਸ਼ਨਲ ਸਟੇਟ ਆਫ ਹੈਡ ਕਿਆ ਉਹਨਾਂ ਦੇ ਕੋਲ ਅਸੀਂ ਇਹ ਅਦਾਲਤ ਹੈ ਉਹਨਾਂ ਨੂੰ ਡਾਇਰੈਕਸ਼ਨ ਦੇ ਸਕਦੀ ਹੈ ਕਿਸੇ ਮਾਮਲੇ ਦੇ ਵਿੱਚ ਕਹਿ ਸਕਦੀ ਹੈ ਕਿ ਤੁਸੀਂ ਸਾਈਨ ਕਰੋ ਜਾਂ ਉਹਨਾਂ ਤੋਂ ਕੋਲੋਂ ਐਕਸਪਲੇਨੇਸ਼ਨ ਮੰਗ ਸਕੇ ਕਿ ਵੀ ਤੁਸੀਂ ਇਹ ਦਿਓ। ਤੇ ਇਹ ਕੁਐਸਚਨ ਇੱਕ ਰਾਈਜ਼ ਹੋਇਆ ਜਿਹਦੇ ਬਾਰੇ ਚ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਤੁਸੀਂ ਪਹਿਲੇ ਤੇ ਜਿਹੜੀ ਗਵਰਨਮੈਂਟ ਹੈ ਉਹਦਾ ਮੌਕਫ ਦਿਓ ਕਿ ਉਹਦਾ ਕੀ ਮੌਕਫ ਹੈਗਾ ਕਿ ਸਮਰੀ ਕਦੋਂ ਗਈ, ਕਿਹੜੀ ਡੇਟ ਗਈ, ਦਿਨ ਗੁਜ਼ਰੇ ਨਹੀਂ ਗੁਜ਼ਰੇ, ਪਹਿਲੇ ਉਹਨਾਂ ਦਾ ਰਿਕਾਰਡ ਮੰਗਿਆ ਉਹਦੇ ਬਾਰੇ ਚ ਕੀ ਕਹਿੰਦਾ ਕੀ ਨਹੀਂ ਕਹਿੰਦਾ। ਹੁਣ ਇਹ ਇੱਕ ਜ਼ਰੂਰ ਵਜ੍ਹਾ ਹੈ ਕਿ ਪ੍ਰੈਜ਼ੀਡੈਂਟ ਸਾਹਿਬ ਕਿਉਂਕਿ ਜਿਹੜਾ ਅੱਜ ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਪ੍ਰੈਜ਼ੀਡੈਂਟ ਪਾਕਿਸਤਾਨ ਜਿਹੜੇ ਨੇ ਉਹਨਾਂ ਦੀ ਜਿਹੜਾ ਤਰਜ਼ ਸਿਆਸਤ ਹੈਗਾ ਉਹ ਹੁਣ ਤੱਕ ਦੀ ਬਤੌਰ ਪ੍ਰੈਜ਼ੀਡੈਂਟ ਇਸ ਤਰ੍ਹਾਂ ਦੀ ਕੋਈ ਮਿਸਾਲ ਨਹੀਂ ਅਸੀਂ ਦੇਖੀ ਕਿ ਉਹ ਬਿਲਾ ਵਜ੍ਹਾ ਦੀ ਕੋਈ ਉਹਦੇ 'ਚ ਕੋਈ ਗੱਲ ਕਰਨ ਜਾਂ ਕੋਈ ਐਸਾ ਕਰਨ। ਤੇ ਹੁਣ ਉਹ ਖਾਮੋਸ਼ ਵੀ ਨੇ। देखो ना क्वेश्चन एक ਇਹਦੇ ਬਾਰੇ ਚ ਫਿਰ ਰਾਏ ਫਿਰ ਉਹਨਾਂ ਨੂੰ ਬਿਲਾਵਲ ਭੁੱਟੋ ਸਾਹਿਬ ਦੇ ਬਿਆਨਾਤ ਨੂੰ ਲੋਕ ਲੈਂਦੇ ਨੇ ਔਰ ਉਹਦੇ ਨਾਲ ਫਿਰ ਪੀਪਲਸ ਪਾਰਟੀ ਦੀ ਜਿਹੜੀ ਅੱਜ ਵੀ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਪ੍ਰੈਸ ਕਾਨਫਰੰਸ ਆਈ ਜਿਹਦੇ ਵਿੱਚ ਉਹਨਾਂ ਨੇ ਆਪਣੇ ਇਲੈਕਸ਼ਨ ਦੀ ਧਾਂਦਲੀ ਦੇ ਹਵਾਲੇ ਦੇ ਨਾਲ ਸ਼ਿਕਾਇਤ ਧਾਂਦਲੀ ਦਾ ਬਹੁਤ ਸ਼ੋਰ ਉਹ ਕੀਤੇ ਤੇ ਉਸ ਹਵਾਲੇ ਦੇ ਨਾਲ ਇਹ ਚੀਜ਼ਾਂ ਕੁਐਸਚਨ ਰਾਈਜ਼ ਇਹ ਚੀਜ਼ਾਂ ਹੁੰਦੀਆਂ ਨੇ। ਹੁਣ ਸਵਾਲ ਇਹ ਆਉਂਦਾ ਹੈ ਕਿ ਇਹਦੇ ਉੱਤੇ ਕੋਈ ਫਿਲਹਾਲ ਸਾਨੂੰ ਵਜ਼ਾਰਤ ਕਾਨੂੰਨ ਦੀ ਤਰਫੋਂ ਆਜ਼ਮ ਨਜ਼ੀਰ ਤਾਰੜ ਸਾਹਿਬ ਨੇ ਵੀ ਕੋਈ ਕਮੈਂਟ ਨਹੀਂ ਕੀਤਾ ਇਹਦੇ ਉੱਤੇ ਕਿ ਫਿਲਹਾਲ ਇਹਦੇ ਤੇ ਖਾਮੋਸ਼ੀ ਹੈ ਨਾ ਅਟਾਰਨੀ ਜਨਰਲ ਸਾਹਿਬ ਵੱਲੋਂ ਕੋਈ ਸਾਡੇ ਕੋਲ ਕੋਈ ਐਸਾ ਕੋਈ ਲੀਗਲ ਆਰਗੂਮੈਂਟ ਜਾਂ ਕੋਈ ਐਸੀ ਚੀਜ਼ ਸਾਡੇ ਸਾਹਮਣੇ ਸਭ ਇਹਦੇ ਤੇ ਵੈਸੇ ਤੁਸੀਂ ਹੀ ਨੁਕਤਾ ਚੁੱਕਿਆ ਫਿਲਹਾਲ ਕਿਤੇ ਨਜ਼ਰ ਵੀ ਨਹੀਂ ਆ ਰਿਹਾ ਕੋਈ ਛੋਟੀ ਮੋਟੀ ਖਬਰਾਂ ਵੈਬਸਾਈਟਸ ਤੇ वही कह रहे हैं कि ਤੁਸੀਂ ਇੱਕ ਬੜਾ ਅਹਿਮ ਨੁਕਤਾ ਚੁੱਕਿਆ ਕਿ ਮਤਲਬ ਰਿਫਟ ਜਾਂ ਕੁਝ ਵੀ ਚੀਜ਼ ਹੈ ਉਹਨਾਂ ਦੀ ਖਾਮੋਸ਼ੀ ਦੀ ਕੀ ਵਜ੍ਹਾ ਹੋ ਸਕਦੀ ਹੈ। ਇਹਦਾ ਮਤਲਬ ਹੈ ਕਿ ਹਕੂਮਤ ਤੇ ਉਹਨਾਂ ਦੇ ਦਰਮਿਆਨ ਕੋਈ ਥੋੜਾ ਜਿਹਾ ਕਿਧਰੇ ਨਾ ਕਿਧਰੇ ਕੋਈ ਸ਼ਤਰੰਜੀਆਂ ਜਾਂ ਕੁਝ ਮਾਮਲਾਤ ਕਿਉਂਕਿ ਦੇਖੋ ਨਾ ਕਿ ਆਸਿਫ ਜ਼ਰਦਾਰੀ ਸਾਹਿਬ ਇੱਕ ਬਹੁਤ ਜਲਦਬਾਜ਼ੀ 'ਚ ਕਦਮ ਨਹੀਂ ਚੁੱਕਦੇ। ਫਿਰ ਉਹ ਬਤੌਰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਉਹਨਾਂ ਦੀ ਇੱਕ ਜਿਹੜੀ ਵਕਾਰ ਔਰ ਡਿਗਨਿਟੀ ਉਹਦੀ ਹੈ ਤੇ ਉਹ ਨਹੀਂ ਚਾਹਣਗੇ ਕਿ ਉਹ ਬਤੌਰ ਆਰਫ ਅਲਵੀ ਬਣਨ ਦੀ ਤਰ੍ਹਾਂ ਦਾ ਜਾਂ ਉਹਨਾਂ ਨੂੰ ਹਿਸਟਰੀ ਦੇ ਵਿੱਚ ਆਰਫ ਅਲਵੀ ਦੇ ਤਰ੍ਹਾਂ ਦਾ ਇੱਕ ਪ੍ਰੈਜ਼ੀਡੈਂਟ ਸਮਝਿਆ ਜਾਏ ਕਿ ਐਸਾ ਪ੍ਰੈਜ਼ੀਡੈਂਟ ਜਿਹਨੇ ਆਪਣੇ ਅਖਤਿਆਰਾਤ ਖੁਦ ਪਾਰਲੀਮੈਂਟ ਨੂੰ ਦਿੱਤੇ ਹੋਣ ਤੇ ਉਹ ਇੱਕ ਜੱਜਸ ਦੀ ਤਕਰਰੀ ਔਰ ਉਹਦੇ ਅਪਾਇੰਟਮੈਂਟ ਦੇ ਉੱਤੇ ਫਿਰ ਉਹ ਗਵਰਨਮੈਂਟ ਦੇ ਨਾਲ ਕੋਈ ਕਰੇ ਇਹ ਮਸਲਾ। ਤੇ ਮੇਰੀ ਇਹ ਤੇ ਨਹੀਂ ਆਉਂਦਾ ਕਿ ਇਹਨੂੰ ਅਸੀਂ ਇਸ ਤਰ੍ਹਾਂ ਲੈ ਲਈਏ ਕਿ ਕੋਈ ਹਕੂਮਤ ਮੁਸਲਿਮ ਲੀਗ ਨੂਨ ਜਾਂ ਪ੍ਰਾਈਮ ਮਿਨਿਸਟਰ ਦੇ ਨਾਲ ਕੋਈ ਇਖਤਲਾਫ ਹੈ। अलबत्ता ਇਹ ਜ਼ਰੂਰ ਹੋ ਸਕਦਾ ਕਿ ਜਿਹੜੇ ਕੁਝ ਜੱਜਿਸ ਵਿੱਚ ਹੋਣ ਐਸੀ ਬੰਦੇ ਜੱਜਿਸ ਹੋਣ ਜਿਹਨੇ ਪੀਪਲਸ ਪਾਰਟੀ ਦੇ ਹਵਾਲੇ ਦੇ ਨਾਲ ਕੋਈ ਉਹਨਾਂ ਦੀ ਰਿਜ਼ਰਵੇਸ਼ਨਸ ਹੋਣ ਜਾਂ ਕੋਈ ਚੀਜ਼ਾਂ ਹੋਣ। ਲੇਕਿਨ ਇਹ ਵੀ ਮੇਰਾ ਨਹੀਂ ਖਿਆਲ ਕਿ ਕੋਈ ਇਸ ਮੌਕੇ ਦੇ ਉੱਤੇ ਕੋਈ ਇਹ ਗੱਲ ਹੋਣਗੀ ਕੋਈ ਐਸੀ ਮਾਮਲਾ। ਚਲੋ ਇਹ ਤਾਂ ਪੇਚੀਦਾ ਮਸਲਾ ਇੱਕ ਰਿਫਟ ਦੀ ਸਾਨੂੰ ਨਿਸ਼ਾਨੀ ਨਜ਼ਰ ਆਉਂਦੀ ਹੈ ਕਿ ਇਹਦੇ ਅੰਦਰ ਅਫਵਾਹ ਔਰ ਉਹ ਬੋਲ ਵੀ ਨਹੀਂ ਰਹੇ ਦੋਨਾਂ ਸਾਈਡਾਂ ਤੇ ਖਾਮੋਸ਼ੀ ਹੈ। ਬਿਲਕੁਲ ਠੀਕ ਹੋ ਗਿਆ ਜੀ। ਤੇ ਹੁਣ
दूसरी तरफ आ जाओ कि क्या उन्होंने दरमियान इख्तलाफ ने अगर असी इस्टैबलिशमेंट और मुस्लिम लीग नून का तल्लुक नूं वेखने हैं तो अगर मुस्लिम लीग नून और इस्टैबलिशमेंट के दरमियान कोई रिफ्ट होवे या कोई बैकग्राउंड कोई ऐसा दा चल रहा होवे या प्राइम मिनिस्टर नाल कोई चल रहा होवे तो सानू अज जिहड़ा उन्हां दे इकट्ठे जाना मेरा ख्याल है कि बहुत कोई थोड़े ਨੂੰ बहुत समझा जाना चाहिए। ठीक है, मैं समझ गया ਤੁਹਾਡੀ ਗੱਲ ਨੂੰ ਕਿ ਬਈ ਉਹ ਗਏ ਨੇ ਇਕੱਠੇ ਗਏ ਨੇ ਔਰ ਐਡੇ ਵਾਈਟਲ ਇਸ਼ੂ ਦੇ ਉੱਤੇ ਗਏ ਨੇ। ਸਾਊਦੀ ਅਰਬ ਈਰਾਨ ਦੇ ਤਨਾਜ਼ੇ ਦੇ ਵਿੱਚ ਇਹ ਦੌਰਾ ਕੋਈ ਛੋਟਾ ਜਿਹਾ ਨਹੀਂ ਹੈ। ਬਿਲਕੁਲ ਪਾਕਿਸਤਾਨ ਦੀ ਇਕਨੋਮੀ ਦੇ ਹਵਾਲੇ ਨਾਲ ਵੀ ਛੋਟਾ ਨਹੀਂ। ਜਿੱਥੋਂ ਤੱਕ ਅਗਰ ਅਸੀਂ ਮੁਲਕ ਦੀ ਜਿਹੜਾ ਇਹ ਇੱਕ ਨੈਰੇਟਿਵ ਹੈਗਾ ਇੱਕ ਬਤੌਰ ਗੈਰ ਜਾਨਬਦਾਰ ਤੁਸੀਂ ਵੀ ਇਹ ਦੱਸੋ ਮੈਨੂੰ ਜਾਂ ਕੋਈ ਐਨੀਵਨ ਕੋਈ ਵੀ ਜਿਹੜਾ ਸਾਨੂੰ ਸੁਣ ਰਿਹਾ ਹੈ ਕਿਆ ਜਿਸ ਵੇਲੇ ਪਾਕਿਸਤਾਨ ਦਾ ਨਾਮ FATF ਦੀ ਗ੍ਰੇ ਲਿਸਟ ਵਿੱਚ ਮੌਜੂਦ ਸੀ ਔਰ ਮੌਜੂਦ ਰਿਹਾ ਔਰ ਅੱਜ ਨਹੀਂ ਹੈ ਕਿਆ ਉਹ ਬਿਹਤਰ ਸੀ ਕਿ ਅੱਜ ਬਿਹਤਰ ਹੈ? 3 ਸਾਲ ਤੋਂ ਅਗਰ ਅਸੀਂ ਇੱਕ ਗੱਲ ਕਰ ਰਹੇ ਹਾਂ ਕਿ ਡਾਲਰ ਇੱਕ ਆਪਣੀ ਪੋਜੀਸ਼ਨ ਦੇ ਵਿੱਚ ਚਲੇ ਆ ਰਿਹਾ ਕਦੇ 80 ਹੋ ਗਿਆ 82 ਹੋ ਗਿਆ 83 ਹੋ ਗਿਆ ਇਹ ਗੈਰ ਜਾਨਬਦਾਰ ਤੁਸੀਂ ਇੱਕ ਇਹ ਬਿਹਤਰ ਰਿਹਾ ਕਿ ਉਹ ਬਿਹਤਰ ਸੀ ਕਿ ਡਾਲਰ ਰੋਜ਼ਾਨਾ ਉੱਤੇ ਜਾਂਦਾ ਸੀ ਰੋਜ਼ਾਨਾ ਥੱਲੇ ਜਾਂਦਾ ਸੀ। ਠੀਕ ਹੋ ਗਿਆ। ਪਾਕਿਸਤਾਨ ਆਪਣੀ ਇੰਟਰਨੈਸ਼ਨਲ ਮੈਂ ਮੁਲਕ ਦੀ ਗੱਲ ਕਰ ਰਿਹਾ ਪਾਕਿਸਤਾਨ ਆਪਣੀ ਇੰਟਰਨੈਸ਼ਨਲ ਜਿਹੜੀ ਡੈਟ ਰਿਲੇਟਡ ਆਬਲੀਗੇਸ਼ਨਸ ਨੇ ਕਿਆ ਉਹਨਾਂ ਨੂੰ ਪੂਰਾ ਕਰ ਰਿਹਾ ਕਿ ਨਹੀਂ ਕਰ ਰਿਹਾ? ਉਹ ਪੂਰਾ ਕਰ ਰਿਹਾ ਤभी IMF ਦਾ ਪ੍ਰੋਗਰਾਮ ਮਿਲ ਰਿਹਾ ਨਾ। ਅਗਰ ਉਹ ਨਾ ਕਰ ਰਿਹਾ ਹੋਵੇ ਤਾਂ ਕਿਵੇਂ ਮਿਲੇ? ਠੀਕ ਹੈ, ਤੁਸੀਂ ਗੱਲ ਕੰਪਲੀਟ ਕਰੋ। ਸਵਾਲ ਹੈ ਇਹਦੇ ਚ ਕਰਜ਼ੇ ਵੀ ਸਾਡੇ ਠੀਕ ਹੈ ਸਾਨੂੰ ਮਿਲ ਰਹੇ ਨੇ ਉਹ ਚੀਜ਼ਾਂ ਮਿਲ ਰਹੀਆਂ ਨੇ ਮਸਾਇਲ ਵੀ ਆਪਣੀ ਜਗ੍ਹਾ ਹੈਗੀ ਹੈ ਲੇਕਿਨ ਇੱਕ ਇਕਨੋਮੀ ਨੂੰ ਇਹ ਖਤਰਾ ਨਹੀਂ ਹੈਗਾ ਕਿ ਮੁਲਕ ਦਿਵਾਲੀਆ ਹੋ ਜਾਏਗਾ। ਠੀਕ ਹੈ ਜੋ ਸਰ ਡਿਫਾਲਟ ਵਾਲਾ ਖਤਰਾ ਤੇ ਟਲ ਗਿਆ ਲੇਕਿਨ ਜਿੰਨੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਇਹਦੀ ਮੁਸ਼ਕਿਲਾਤ ਤੇ ਆਵਾਮ ਵਾਸਤੇ ਵੱਧ ਗਈਆਂ ਨਾ। ਇਹ ਤੁਸੀਂ ਦੇਖੋ ਕਿ ਅਗਰ ਅਸੀਂ ਮੁਲਕ ਨੂੰ ਇੰਟਰਨੈਸ਼ਨਲੀ ਠੀਕ ਹੈ ਅਸੀਂ ਮਾਮਲਾ ਮੈਨੇਜ ਕਰ ਲਏ ਨੇ IMF ਪ੍ਰੋਗਰਾਮ ਵੀ ਸਾਨੂੰ ਹੋ ਗਿਆ FATF ਦੀ ਗ੍ਰੇ ਲਿਸਟ ਚੋਂ ਅਸੀਂ ਨਿਕਲ ਵੀ ਗਏ ਜਿਸ ਤਰ੍ਹਾਂ ਤੁਸੀਂ ਸਾਰੀ ਚੀਜ਼ਾਂ ਦੱਸ ਰਹੇ ਹੋ ਕਿ ਵੀ ਡਾਲਰ ਦੇ ਮਾਮਲਾ ਸੀ ਲੇਕਿਨ ਉਹ ਜੋ ਜਿਸ ਲੈਵਲ ਤੱਕ ਮਹਿੰਗਾਈ ਔਰ ਚੀਜ਼ਾਂ ਚਲੀਆਂ ਗਈਆਂ ਲੋਕ ਹਰ ਬੰਦਾ ਤੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦਾ। ਆਮ ਆਦਮੀ ਤੇ ਇਹ ਕਹਿੰਦਾ ਭਾਈ ਮੈਨੂੰ ਰੋਟੀ ਆਟਾ ਦਾਲ ਚੀਨੀ ਮੇਰਾ ਘਰ ਦੇ ਮਾਮਲਾ ਚੱਲ ਰਹੇ ਨੇ ਕਿ ਨਹੀਂ ਚੱਲ ਰਹੇ। ਆਵਾਮ ਦੀ ਮੁਸ਼ਕਿਲਾਤ 'ਚ ਇਜ਼ਾਫਾ ਹੋਇਆ ਤੇ ਆਵਾਮ ਨੂੰ ਰਿਲੀਫ ਜਦੋਂ ਮਿਲੇਗਾ ਉਦੋਂ ਹੀ ਆਵਾਮ ਨੂੰ ਲੱਗੇਗਾ ਕਿ ਮਾਮਲਾ ਠੀਕ ਨੇ। ਤਾਂ ਉਹ ਮੇਰਾ ਖਿਆਲ ਹੈਗਾ ਕਿ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਮੋਹਸਨ ਨਕਵੀ ਸਾਹਿਬ ਦੀ ਗੱਲ ਠੀਕ ਹੈ ਔਰ ਡਿਫਰੈਂਟ ਕਾਰਨਰਸ ਤੋਂ ਜਿਹੜੀ ਗੱਲ ਆ ਰਹੀ ਉਹਦੇ 'ਚ ਜ਼ਰੂਰ ਮੇ ਵੀ ਸਾਡੇ ਕੋਈ ਇਸਟੈਬਲਿਸ਼ਮੈਂਟ ਦੇ ਕੁਝ ਜ਼ਰਾਏ ਦੀ ਤਰਫੋਂ ਜ਼ਾਹਰ ਹੈ ਜਦੋਂ ਇਕੱਠੇ ਕੰਮ ਕਰ ਰਹੇ ਹੋ ਜਾਂ ਇੱਕ ਤੁਹਾਡਾ ਮੁਲਕ ਦੇ ਨਾਲ ਤੁਹਾਡਾ ਕੁਝ ਮਾਮਲਾਤ ਵਿੱਚ ਇਕੱਠੇ ਚੱਲ ਰਹੇ ਹੋ ਤਾਂ ਕਿੱਥੇ ਜਿੱਥੇ ਖਰਾਬੀ ਉੱਥੇ ਨਿਸ਼ਾਨਦੇਹੀ ਕਰਨੀ ਤਾਂ ਬਣਦੀ ਹੈ। ਬਿਲਕੁਲ ਬਣਦੀ। ਉਹ ਨਿਸ਼ਾਨਦੇਹੀ ਕੀਤੀ ਗਈ ਹੋਏਗੀ ਯਕੀਨਨ ਕੀਤੀ ਗਈ ਹੋਏਗੀ ਔਰ ਕੀਤੀ ਗਈ ਚਾਹੁੰਦੀ ਉਹਨੂੰ ਕਰਨਾ ਚਾਹੀਦਾ। ਠੀਕ ਹੈ। ਪਾਕਿਸਤਾਨ ਦੇ 'ਚ ਦੇਖੋ ਜਿਹੜਾ ਸਿਸਟਮ ਦੀ ਅਸੀਂ ਗੱਲ ਕਰਨੇ ਹਾਂ ਸਿਸਟਮ ਦੇ ਉੱਤੇ ਅਗਰ ਸਿਰਫ ਅਸੀਂ ਪਾਰਲੀਮੈਂਟਰੀ ਹਵਾਲੇ ਨਾਲ ਗਵਰਨਮੈਂਟ ਦੇ ਸਿਸਟਮ ਦੀ ਗਵਰਨਮੈਂਟ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਕਿਆ ਇਹਦੀ ਹਮਾਇਤ ਕੀਤੀ ਜਾ ਸਕਦੀ ਹੈ ਕਿ ਪਾਰਲੀਮੈਂਟੇਰੀਅਨਸ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਣ? ਬਿਲਕੁਲ ਨਹੀਂ। ਮੁਲਕ ਦੇ ਆਮ ਬੰਦੇ ਨੂੰ ਰਿਲੀਫ ਨਾ ਮਿਲੇ ਪਾਰਲੀਮੈਂਟੇਰੀਅਨਸ ਨੂੰ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਣ ਤੇ ਜਿਹੜੇ ਪਾਰਲੀਮੈਂਟ ਦੇ ਅੰਦਰ ਬੈਠੇ ਹੋਏ ਨੇ ਕਿਆ ਉਹਨਾਂ ਨੂੰ ਆਪਣੇ ਆਪ ਨੇ ਗਿਰੇਬਾਨ ਦੇ ਵਿੱਚ ਨਹੀਂ ਦੇਖਣਾ ਚਾਹੀਦਾ? ਬਿਲਕੁਲ ਬੜਾ ਝਾਕਣਾ ਚਾਹੀਦਾ ਉਹਨਾਂ ਨੂੰ ਤਾਂ 100 ਵਾਰੀ ਸ਼ਰਮ ਆਣੀ ਚਾਹੀਦੀ ਹੈ ਦੇਖਣਾ ਚਾਹੀਦਾ। ਜਿਨ੍ਹਾਂ ਦੇ ਵੋਟ ਲੈ ਕੇ ਆਏ ਉਹਨਾਂ ਦੀ ਹਾਲਤ ਦੇਖੋ ਔਰ ਆਪਣੀ ਹਾਲਤ ਦੇਖੋ ਆਪਣੇ ਪ੍ਰੋਟੋਕੋਲਸ ਤੇ ਕਿਆ ਇਹ ਐਸਟੈਬਲਿਸ਼ਮੈਂਟ ਦਾ ਕਸੂਰਵਾਰ ਹੈ ਇਹਦੇ ਵਿੱਚ? ਸੋਚਣ ਵਾਲੀ ਗੱਲ ਹੈ। ਇਹਦੇ 'ਚ ਐਸਟੈਬਲਿਸ਼ਮੈਂਟ ਕਸੂਰਵਾਰ ਹੈ ਇਹਦੇ 'ਚ ਬਿਊਰੋਕ੍ਰੇਸੀ ਕਸੂਰਵਾਰ ਹੈ ਇਹਦੇ 'ਚ ਤੁਸੀਂ ਖੁਦ ਤੁਹਾਡਾ ਲਾਲਚ ਤੁਹਾਡੀ ਆਕਬਤ ਨਾ ਅੰਦੇਸ਼ੀ ਲੋ ਮੈਂਟਲ ਤੁਹਾਡਾ ਲੈਵਲ ਲਾਲਚ ਇਹ ਚੀਜ਼ਾਂ ਠੀਕ ਹੋ ਗਿਆ ਜੋ ਸਭ